ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਇਹਨੂੰ ਆਖਦੇ ਹਾਂ ਸੋ ਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 1 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕਵਰ ਕੈਲੀਫੋਰਨੀਆ, ਹੈਲਥ ਇੰਸ਼ੋਰੈਂਸ, ਮੈਡੀਕੇਅਰ ਦੇ ਲਈ ਕਾਲ 4082722500। ਟਿਰਕੀਅਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਅਨ 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਦਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮੌਂਟ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਮਨਜੀਤ ਸਿੰਘ AB ਟਰੱਕ ਡਰਾਈਵਿੰਗ ਸਕੂਲ ਸੈਨ ਹੋਜ਼ੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 4087227698। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੈਲੀਫੋਰਨੀਆ ਦਾ ਨਵਾਂ ਨਿਊ ਮੈਂਟਲ ਹੈਲਥ ਕੋਰਟ ਨੇ ਕਿਹਾ ਵੀ ਉਹਨਾਂ ਕੋਲ 2 ਮਹੀਨਿਆਂ ਦੇ ਵਿੱਚ 100 ਤੋਂ ਵੱਧ ਜਿਹੜੀਆਂ ਆ ਪਟੀਸ਼ਨਸ ਆਈਆਂ ਹੈਗੀਆਂ ਆ। ਸਟੇਟ ਇਹ ਸੋਚ ਰਹੀ ਆ ਵੀ 7000 ਤੋਂ ਲੈ ਕੇ 12000 ਦੇ ਕਰੀਬ ਲੋਕ ਸਟੇਟ ਵਾਈਡ ਨਵਾਂ ਇੱਕ ਜਿਹੜਾ ਕੇਅਰ ਕੋਰਟ ਪ੍ਰੋਗਰਾਮ ਆ ਉਹ ਲਾਂਚ ਕੀਤਾ ਜਾਊਗਾ ਲਿਮਟਿਡ ਬੇਸਿਸ ਦੇ ਲਈ ਲਾਸ ਐਂਜਲਸ ਕਾਉਂਟੀ ਦੇ ਸਾਹਮਣੇ। ਤੇ ਉਹਦੇ ਵਿੱਚ ਜਿਹੜੀਆਂ ਪਟੀਸ਼ਨਸ ਆ ਉਹ ਮੰਗੀਆਂ ਜਾ ਰਹੀਆਂ ਹੈਗੀਆਂ ਆ। ਸੋ ਆਲਰੇਡੀ 100 ਦੇ ਕਰੀਬ ਪਟੀਸ਼ਨਸ ਪਹੁੰਚ ਚੁੱਕੀਆਂ ਹੈਗੀਆਂ। ਡਾਕਟਰ ਮਾਰਕ ਗੈਲੀ ਜੋ ਸੈਕਟਰੀ ਆਫ ਕੈਲੀਫੋਰਨੀਆ ਹੈਲਥ ਤੇ ਹਿਊਮਨ ਸਰਵਿਸਿਜ਼ ਏਜੰਸੀ ਦੇ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਅਸੀਂ ਇਹ ਕੁਝ ਕਰਨਾ ਚਾਹ ਰਹੇ ਹੈਗੇ ਆ ਮੈਂਟਲ ਹੈਲਥ ਨੂੰ ਲੈ ਕੇ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਇਹ ਇੱਕ ਬਹੁਤ ਵੱਡਾ ਇਸ ਟਾਈਮ ਦੇ ਉੱਤੇ ਇਸ਼ੂ ਬਣਿਆ ਹੋਇਆ ਹੈ ਤੇ ਸਿਵਲ ਕੋਰਟਸ ਦੀਆਂ ਜਿਹੜੀਆਂ ਪ੍ਰੋਸੈਸ ਹੈਗੀਆਂ ਆ, ਡੈਮੋਕ੍ਰੇਟਿਕ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਕ੍ਰੀਏਟ ਕੀਤੀਆਂ ਸੀ ਵੀ ਮੈਸਿਵ ਪੁਸ਼ ਹੋਊਗਾ ਹੋਮਲੈਸਨੈਸ ਕ੍ਰਾਈਸਿਸ ਨੂੰ ਖਤਮ ਕਰਨ ਦੇ ਲਈ ਕੈਲੀਫੋਰਨੀਆ ਦੇ ਵਿੱਚ, ਕਿਉਂਕਿ ਇਸ ਟਾਈਮ ਦੇ ਉੱਤੇ ਇੱਕ ਵੋਟਾਂ ਵਾਲਾ ਮੁੱਦਾ ਵੀ ਜਿਹੜਾ ਬਣਿਆ ਹੋਇਆ ਹੈ। ਸੋ ਹੋਮਲੈਸਨੈਸ ਦੇ ਵਿੱਚ ਮੇਨ ਰੀਜ਼ਨ ਜਿਹੜਾ ਆ ਉਹ ਮੈਂਟਲ ਹੈਲਥ ਦਾ ਲੋਕਾਂ ਦੇ ਕੋਲ ਹੈਗਾ ਆ। ਕੈਲੀਫੋਰਨੀਆ ਦੇ ਕੋਲ ਕਹਿੰਦੇ 1,71,000 ਦੇ ਕਰੀਬ ਹੋਮਲੈਸ ਲੋਕ ਆ, 30% ਪੂਰੇ ਅਮਰੀਕਾ ਦੀ ਹੋਮਲੈਸ ਪਾਪੂਲੇਸ਼ਨ। ਸੋ 30% ਪਾਪੂਲੇਸ਼ਨ ਪੂਰੇ ਅਮਰੀਕਾ ਦੀ ਹੋਮਲੈਸ ਲੋਕਾਂ ਦੀ ਕੈਲੀਫੋਰਨੀਆ ਦੇ ਵਿੱਚ ਹੈਗੀ ਆ। ਜੀ, ਅਗਲੀ ਗੱਲ ਕਰੀਏ ਸੈਨ ਬਰਨਾਰਡੀਨੋ ਕਾਉਂਟੀ ਦੇ ਸ਼ੈਰਿਫ ਸਾਰਜੈਂਟ ਆ ਵਿਕਟਰਵਿਲ ਇਲਾਕੇ ਦੇ ਵਿੱਚ, ਉਹਨਾਂ ਦੇ ਕਹਿੰਦੇ ਮਲਟੀਪਲ ਟਾਈਮਸ ਗੋਲੀਆਂ ਜਿਹੜੀਆਂ ਉਹ ਲੱਗੀਆਂ ਹੈਗੀਆਂ। ਫਰਾਈਡੇ ਦੀ ਅੱਜ ਦੀ ਹੀ ਜਿਹੜੀ ਇਹ ਗੱਲ ਆ, ਆਰਕੋ ਗੈਸ ਸਟੇਸ਼ਨ ਦੇ ਉੱਤੇ ਡੈਪਟੀਜ਼ ਨੂੰ ਘੱਲਿਆ ਗਿਆ ਸੀ ਬੀਰ ਵੈਲੀ ਰੋਡ ਦੇ ਉੱਤੇ ਤਕਰੀਬਨ ਦੁਪਹਿਰ 2 ਵਜੇ ਤੋਂ ਬਾਅਦ 'ਚ, ਜਿੱਥੇ ਇਹ ਰਿਪੋਰਟਸ ਮਿਲੀਆਂ ਵੀ ਸੀਗੀਆਂ ਵੀ ਇੱਕ ਬੰਦਾ ਉੱਥੇ ਗਨ ਦੇ ਨਾਲ ਦੇਖਿਆ ਗਿਆ ਆ। ਸਾਰਜੈਂਟ ਜਿਹੜਾ ਪਹਿਲਾਂ ਮੌਕੇ ਦੇ ਉੱਤੇ ਸੀਨ ਦੇ ਉੱਤੇ ਪਹੁੰਚਿਆ ਸੀ, ਉਹਨੇ ਸਸਪੈਕਟ ਨੇ ਜਿਹੜੀਆਂ ਉਹ ਸ਼ੂਟਿੰਗ ਜਿਹੜੀ ਉਹ ਸਟਾਰਟ ਕਰ ਦਿੱਤੀ, ਜਿਸ ਕਰਕੇ ਇਸ ਸ਼ੈਰਿਫ ਡਿਪਾਰਟਮੈਂਟ ਦੇ ਜਿਹੜੇ ਸਾਰਜੈਂਟ ਦੇ ਕਈ ਵਾਰ ਗੋਲੀਆਂ ਜਿਹੜੀਆਂ ਲੱਗੀਆਂ। ਸਾਰਜੈਂਟ ਨੇ ਜਵਾਬੀ ਗੋਲੀ ਵੀ ਜਿਹੜੀਆਂ ਚਲਾਈ, ਜਿਸ ਦੇ ਵਿੱਚ ਸਸਪੈਕਟ ਦੇ ਗੋਲੀ ਲੱਗੀ ਅਤੇ ਉਸ ਦੀ ਮੌਤ ਹੋ ਗਈ ਸੀ। ਵਿਟਨੈਸ ਜਿਹੜੇ ਚਸ਼ਮਦੀਦ ਗਵਾਹ ਆ ਉਸ ਇਲਾਕੇ ਦੇ, ਉਹਨਾਂ ਨੇ ਕਿਹਾ ਆ ਵੀ ਕਹਿੰਦੇ ਵੀ ਘੱਟੋ ਘੱਟ ਉਸ ਬੀਬੀ ਨੇ ਕਿਹਾ ਵੀ ਮੈਨੂੰ 10 ਗੋਲੀਆਂ ਜਿਹੜੀ ਆ ਉਹ ਆਵਾਜ਼ ਸੁਣੀ ਹੈ। ਕਹਿੰਦੀ ਮੈਂ CVS ਤੋਂ ਆ ਰਹੀ ਸੀ, ਆਪਣੀ ਦਵਾਈ ਜਿਹੜੀ ਉਹ ਚੱਕ ਕੇ ਗੱਡੀ ਚਲਾ ਰਹੀ ਸੀਗੀ ਤੇ ਜਦ ਮੈਂ ਪਾਰਕ ਕੀਤੀ ਤਾਂ ਮੈਨੂੰ ਗਨ ਫਾਇਰ ਜਿਹੜਾ ਉਹ ਸੁਣਿਆ ਆ। ਸਾਰਜੈਂਟ ਜਿਸ ਦੀ ਅਜੇ ਸ਼ਨਾਖਤ ਉਹਨਾਂ ਨੇ ਨਹੀਂ ਕੀਤੀ, ਉਸ ਨੂੰ ਲੋਮਾ ਲਿੰਡਾ ਯੂਨੀਵਰਸਿਟੀ ਮੈਡੀਕਲ ਸੈਂਟਰ ਦੇ ਵਿੱਚ ਘੱਲਿਆ ਗਿਆ ਆ। ਇਸ ਟਾਈਮ ਜ਼ੇਰੇ ਇਲਾਜ ਦੱਸਿਆ ਜਾਂਦਾ ਆ ਤੇ ਉਸ ਦੀ ਕੰਡੀਸ਼ਨ ਅਨਨੋਨ ਹੈਗੀ ਆ। ਸੋ ਇਹ ਡਿਵੈਲਪਿੰਗ ਸਟੋਰੀ ਆ। ਕੁਝ ਘੰਟੇ ਪਹਿਲਾਂ ਹੀ ਵਿਕਟਰਵਿਲ ਇਲਾਕਾ ਕੈਲੀਫੋਰਨੀਆ ਦੇ ਵਿੱਚ ਸੈਨ ਬਰਨਾਰਡੀਨੋ ਕਾਉਂਟੀ ਜਿਹੜਾ ਪੈਂਦਾ ਆ, ਉੱਥੇ ਇਹ ਗੋਲੀकांड ਵਾਪਰਿਆ। ਜੀ, ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦਾ ਜਿਹੜਾ ਬਜਟ ਆ ਉਹ $58 ਬਿਲੀਅਨ ਘਾਟੇ ਦੇ ਵਿੱਚ ਜਾਊਗਾ, ਜੋ ਲੈਜਿਸਲੇਟਿਵ ਐਨਾਲਿਸਟ ਆ ਉਹ ਬਲੀਵ ਕਰ ਰਹੇ ਹੈਗੇ ਆ। ਬਹੁਤ ਸਾਰੇ ਲੋਕ ਹਜੇ ਵੀ ਸੋਚ ਰਹੇ ਆ ਵੀ ਇਕੋਨਮੀ ਜਿਹੜੀ ਆ ਬੜੀ ਬੂਮਿੰਗ ਹੈਗੀ ਆ,
ਰਿਸੈਸ਼ਨ ਹੈ ਨਹੀਂ। ਸੋ ਇੱਥੋਂ ਤੁਸੀਂ ਹੁਣ ਅੰਦਾਜ਼ਾ ਲਾ ਲਓ ਵੀ ਕੈਲੀਫੋਰਨੀਆ ਦੇ ਜੋ ਬਿਜ਼ਨਸ ਐਨਾਲਿਸਟ ਹੈਗੇ ਆ, ਉਹਨਾਂ ਨੇ ਅੱਜ ਅਨਾਊਂਸ ਕੀਤਾ ਹੈ ਵੀ $58 ਬਿਲੀਅਨ ਦਾ ਘਾਟਾ ਆਉਣ ਵਾਲੇ 3 ਸਾਲਾਂ 'ਚ ਪਊਗਾ। ਸੋ ਇਹਦੇ ਨਾਲ ਜਿਹੜੀਆਂ ਸਟੇਟ ਦੀਆਂ ਸਰਵਿਸਿਜ਼ ਹੈਗੀਆਂ ਆ, ਉਹਨਾਂ ਦੇ ਉੱਤੇ ਬਹੁਤ ਵੱਡਾ ਅਸਰ ਪਊਗਾ। ਕਹਿ ਤਾਂ ਕਹਿ ਪਿਛਲੇ ਸਾਲ ਜਿਹੜਾ ਕੈਲੀਫੋਰਨੀਆ ਸਟੇਟ ਦਾ ਬਜਟ ਸਰਪਲਸ ਸੀਗਾ, ਸੋ ਹੁਣ ਇਹ ਘਾਟੇ 'ਚ ਜਾ ਰਿਹਾ ਆ। ਜਿਹੜੇ ਟੈਕਸਸ ਆ, ਪ੍ਰੋਪਰਟੀ ਟੈਕਸ ਆ, ਉਹ ਘਟ ਰਹੇ ਆ ਕਿਉਂਕਿ ਬਹੁਤ ਸਾਰੀਆਂ ਬਿਲਡਿੰਗ ਖਾਲੀ ਪਈਆਂ ਆ, ਖਾਸ ਕਰਕੇ ਜਿਹੜੇ ਡਾਊਨ ਟਾਊਨਸ ਹੈਗੇ ਆ ਕੈਲੀਫੋਰਨੀਆ ਦੇ ਮੇਜਰ ਸਿਟੀਜ਼ ਦੇ, ਸੋ ਉਹਨਾਂ ਦਾ ਜਿਹੜਾ ਪ੍ਰੋਪਰਟੀ ਟੈਕਸ ਆ ਆਲਰੇਡੀ ਘਟ ਰਿਹਾ ਹੈਗਾ। ਸੋ ਇਸ ਕਰਕੇ ਜੋ ਸਟੇਟ ਆ ਉਹਨੂੰ ਪ੍ਰੋਪਰਟੀ ਟੈਕਸ ਘਟ ਜਾਣਾ ਆ, ਤੇ ਬਜਟ ਦੇ ਉੱਤੇ ਜਿਹੜਾ ਬਹੁਤ ਜ਼ਿਆਦਾ ਇਹਦਾ ਅਸਰ ਪੈਣ ਜਾ ਰਿਹਾ ਹੈਗਾ। ਅਸੈਂਬਲੀ ਸਪੀਕਰ ਰੋਬਰਟ ਰੀਬਸ ਨੇ ਇਹ ਸਟੇਟਮੈਂਟ ਦੇ ਵਿੱਚ ਦੱਸਿਆ ਆ, ਕਹਿੰਦੇ ਵੀ ਮੈਂ ਅਸੈਂਬਲੀ, ਸੈਨੇਟ ਤੇ ਐਡਮਿਨਿਸਟ੍ਰੇਟਿਵ ਜਿਹੜੇ ਬ੍ਰਾਂਚ ਦੇ ਲੋਕ ਆ, ਉਹਨਾਂ ਦੇ ਨਾਲ 2024 ਦਾ ਜਿਹੜਾ ਬਜਟ ਆ ਉਹਦੇ ਉੱਤੇ ਵਰਕਆਊਟ ਕਰ ਰਿਹਾ ਹੈਗਾ। ਕੈਲੀਫੋਰਨੀਆ ਦੇ ਕੋਲ $37.8 ਬਿਲੀਅਨ ਦੇ ਰਿਜ਼ਰਵ ਵੀ ਹੈਗੇ ਆ। ਸੋ ਜੋ ਰੋਜਰ ਨਾਈਲੋ ਕਰਕੇ ਰਿਪਬਲਿਕਨ ਸਟੇਟ ਸੈਨੇਟਰ ਆ ਤੇ ਵਾਈਸ ਚੇਅਰਮੈਨ ਵੀ ਹੈਗੇ ਸੈਨੇਟ ਬਜਟ ਕਮੇਟੀ ਦੇ, ਉਹਨਾਂ ਨੇ ਇਹ ਕਿਹਾ ਵੀ ਆਪਾਂ ਮੋਰ ਰੀਅਲਿਸਟਿਕ ਬਜਟ ਜਿਹੜੀ ਸਟ੍ਰੈਟਜੀ ਆ ਉਹ ਬਣਾਵਾਂਗੇ ਇਨ ਪਲੇਸ ਆਫ ਉਦਾਂ ਹੀ ਲੋਕਾਂ ਨੂੰ ਜਿਹੜੇ ਲਾਂਡਰੀ ਲਿਸਟ ਆਫ ਪ੍ਰੋਜੈਕਟਸ ਆ ਉਹਨਾਂ ਦੇ ਵਿੱਚ ਪੈਸੇ ਸਿੱਟਣ ਦੀ ਬਜਾਏ। ਗੈਬਨ ਨਿਊਸਮ ਜੋ ਆ ਉਹ ਜਨਵਰੀ ਦੇ ਵਿੱਚ ਪ੍ਰਪੋਜ਼ਲ ਪੇਸ਼ ਕਰਨਗੇ ਜਿਹੜਾ 2024 ਦਾ ਬਜਟ ਹੋਊਗਾ। ਜੀ। ਅਗਲੀ ਖਬਰ ਕਿਸੇ ਦੇ ਲਈ ਸਰਪ੍ਰਾਈਜ਼ ਤਾਂ ਨਹੀਂ ਹੋਊਗੀ, ਵੀ ਭੁਚੱਕਾ ਨਹੀਂ ਕੋਈ ਰਹਿ ਜਾਊਗਾ। 2 ਕੈਲੀਫੋਰਨੀਆ ਦੀਆਂ ਸਿਟੀਜ਼ ਆਈਆਂ ਨੇ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਜਿਹੜੇ ਸ਼ਹਿਰਾਂ ਦੀ ਲਿਸਟ ਦੇ ਵਿੱਚ। 2023 ਦੀ ਵਰਲਡ ਵਾਈਡ ਕਾਸਟ ਆਫ ਲਿਵਿੰਗ ਇੰਡੈਕਸ ਦੇ ਮੁਤਾਬਕ ਜਿਹੜੀ ਇਕੋਨੋਮਿਸਟ ਇੰਟੈਲੀਜੈਂਸ ਯੂਨਿਟ ਦੇ ਨਾਲ ਜਿਹੜਾ ਉਹ ਦੇਖਦੇ ਆ, ਤਾਂ ਉਹਨਾਂ ਨੇ ਦੇਖਿਆ ਵੀ ਭਾਈ 2 ਕੈਲੀਫੋਰਨੀਆ ਦੇ ਸ਼ਹਿਰ ਇਸ ਦੇ ਵਿੱਚ ਆਏ ਆ। ਅਮਰੀਕਾ ਦੇ ਹੋਰ ਸ਼ਹਿਰਾਂ ਨੂੰ ਜੇ ਛੱਡ ਦਈਏ ਤਾਂ ਇਹ ਜਿਹੜੇ 2 ਇਸ ਦੇ ਵਿੱਚ ਮੇਨ ਦੇਖੇ ਗਏ ਆ। ਕੁੱਲ 3 ਸ਼ਹਿਰ ਅਮਰੀਕਾ ਦੇ ਟੌਪ 10 ਲਿਸਟ ਦੇ ਵਿੱਚ ਆਏ ਆ। ਕਹਿੰਦੇ ਵੀ ਐਵਰੇਜ 7.4% ਇਹਨਾਂ ਦੇ ਹਿਸਾਬ ਦੇ ਨਾਲ ਕਾਸਟ ਆਫ ਲਿਵਿੰਗ, ਰਹਿਣ ਦੀ ਜਿਹੜੀ ਕੀਮਤ ਆ ਉਸ ਦੇ ਵਿੱਚ ਵਾਧਾ ਹੋਇਆ ਆ, ਜਿਸ ਦੇ ਵਿੱਚ ਸਭ ਤੋਂ ਵੱਧ ਤੇਜ਼ੀ ਦੇ ਨਾਲ ਗਰੋਸਰੀ ਦੇ ਪ੍ਰਾਈਸ ਵਧੇ ਨੇ। ਕਹਿੰਦੇ ਵੀ 2022 ਦੇ ਸਰਵੇ ਦੇ ਮੁਤਾਬਕ ਜੇ ਦੇਖਿਆ ਜਾਵੇ ਤਾਂ ਪਿਛਲੀ ਵਾਰੀ 8.1% ਵਾਧਾ ਦੇਖਿਆ ਗਿਆ ਸੀਗਾ ਕਾਸਟ ਆਫ ਲਿਵਿੰਗ 'ਚ, ਇਸ ਵਾਰ ਇਹ 7.4 ਦੇ ਉੱਤੇ ਆਇਆ ਆ। ਪਰ ਫਿਰ ਵੀ ਇਤਿਹਾਸਿਕ ਤੌਰ ਦੇ ਉੱਤੇ ਮਹਿੰਗਾ ਹੀ ਸੌਦਾ ਜਿਹੜਾ ਉਹ ਚੱਲ ਰਿਹਾ। ਇਨਫਲੇਸ਼ਨ ਦੀਆਂ ਜਿਹੜੀਆਂ ਪ੍ਰੋਡਕਸ਼ਨਸ ਦੇਖੀਆਂ 2020 ਦੇ ਵਿੱਚ ਸਪਲਾਈ ਚੇਨ ਦਾ ਰੌਲਾ ਸੀਗਾ, ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਹੁਣ ਇਨਫਲੇਸ਼ਨ ਦੇ ਕਰਕੇ ਇਹ ਸਾਰਾ ਕੁਝ ਦੇਖਿਆ ਗਿਆ। ਜੇ ਟੌਪ 10 ਲਿਸਟ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਯੂਰਪ ਦਾ ਜਿਹੜਾ ਸ਼ਹਿਰ ਜ਼ਿਊਰਿਚ ਹੈਗਾ ਸਵਿਟਜ਼ਰਲੈਂਡ ਦਾ, ਉਹ ਸਭ ਤੋਂ ਮਹਿੰਗਾ, ਤੇ ਸਿੰਗਾਪੁਰ ਇਹ ਟੌਪ 1 ਦੇ ਉੱਤੇ ਟਾਈ ਦੇ ਉੱਤੇ ਆਏ ਆ। ਤੇ ਕੈਲੀਫੋਰਨੀਆ ਦੀਆਂ ਜਿਹੜੇ 2 ਸ਼ਹਿਰ ਲਾਸ ਐਂਜਲਸ ਤੇ ਸੈਨ ਫਰਾਂਸਿਸਕੋ, ਜਿਨ੍ਹਾਂ ਨੂੰ ਸੁਣ ਕੇ ਕੋਈ ਹੈਰਾਨ ਤਾਂ ਨਹੀਂ ਹੋਊਗਾ ਵੀ ਇਹ ਲਿਸਟ 'ਚ ਆਇਆ। 6ਵੇਂ ਨੰਬਰ ਤੇ LA ਰਿਹਾ, ਤੇ 10ਵੇਂ ਨੰਬਰ ਤੇ ਸੈਨ ਫਰਾਂਸਿਸਕੋ, 3ਜੇ ਨੰਬਰ ਦੇ ਉੱਤੇ ਨਿਊਯਾਰਕ ਤੇ ਜਨੇਵਾ ਜਿਹੜੀ ਆ ਉਹ ਸ਼ਹਿਰ ਆਏ ਨੇ ਜਿਹੜੇ ਸਭ ਤੋਂ ਮਹਿੰਗੇ ਦੇਖੇ ਗਏ ਆ। 173 ਸ਼ਹਿਰਾਂ ਨੂੰ ਕੁੱਲ ਦੁਨੀਆ ਦੇ ਵਿੱਚ ਸਰਵੇ ਕੀਤਾ ਗਿਆ ਸੀ, ਜਿਸ ਦੇ ਵਿੱਚ 400 ਤੋਂ ਵੱਖ-ਵੱਖ ਡਿਫਰੈਂਟ ਜਿਹੜੇ ਪ੍ਰਾਈਸਿਸ, ਕੀਮਤਾਂ, 200 ਤੋਂ ਵੱਧ ਜਿਹੜੇ ਪ੍ਰੋਡਕਟਸ ਆ ਉਹਨਾਂ ਦੀਆਂ ਜਿਹੜੀਆਂ ਪ੍ਰਾਈਸਿਸ ਆ ਉਸ ਦੇ ਵਿੱਚ ਜਿਹੜਾ ਆ ਮੋਨੀਟਰ ਕਰਕੇ, ਉਸ ਦਾ ਸਰਵੇ ਕਰਕੇ ਇਹ ਐਲਾਨਿਆ ਗਿਆ ਆ। ਸਭ ਤੋਂ ਵੱਧ ਕਹਿੰਦੇ ਵੀ ਜੇ ਕਿਸੇ ਇੱਕ ਸ਼ਹਿਰ ਦੇ ਵਿੱਚ ਮਹਿੰਗਾਈ ਵਧੀ ਆ ਤਾਂ ਉਹ ਵੈਨੇਜ਼ੁਏਲਾ ਦਾ ਕਾਰਕਸ ਜਿਹੜਾ ਸ਼ਹਿਰ ਆ ਉਸ ਦੇ ਵਿੱਚ ਆ। ਕਹਿੰਦੇ 450% ਉਸ ਦੇ ਵਿੱਚ ਪ੍ਰਾਈਸਾਂ ਜਿਹੜੀਆਂ ਆ ਉਹ ਵੱਧ ਚੁੱਕੀਆਂ ਆ। ਇਹਨਾਂ ਸ਼ਹਿਰਾਂ ਦੇ ਵਿੱਚ ਰਹਿਣਾ ਇਸ ਟਾਈਮ ਕਹਿੰਦੇ ਸਭ ਤੋਂ ਮਹਿੰਗਾ ਸੌਦਾ ਬਣਿਆ ਪਿਆ ਆ। ਇੱਕ ਸਾਬਕਾ ਕਰੈਕਸ਼ਨਲ ਆਫੀਸਰ ਨੂੰ ਫੈਡਰਲ ਪ੍ਰਿਜ਼ਨ ਹੋਈ ਹੈਗੀ ਆ 5 ਸਾਲਾਂ ਦੀ। ਕਾਰਨ ਇਹ ਆ ਵੀ ਸੈਕਸ਼ੂਅਲੀ ਅਬਿਊਜ਼ਿੰਗ ਦਾ ਇਨਮੇਟਸ। ਸੋ ਕੈਦੀ ਜਿਹੜੇ ਸੀ ਉਹਨਾਂ ਨੂੰ ਸੈਕਸ਼ੂਅਲੀ ਅਬਿਊਜ਼ ਕੀਤਾ ਗਿਆ ਸੀ। 2 ਕੈਦੀ ਸੀ, ਦੋਨੋਂ ਹੀ ਬੀਬੀਆਂ ਸੀਗੀਆਂ। ਕੈਲੀਫੋਰਨੀਆ ਦਾ ਇਹ ਵਾਰਡਨ ਸੀਗਾ ਜੇਲ੍ਹ ਦਾ, ਤੇ ਜੌਨ ਰਸਲ ਬੈਲਹਾਊਸ ਨਾਮ ਦਾ ਜੋ ਇਹ ਕਰੈਕਸ਼ਨਲ ਆਫੀਸਰ ਆ, ਇਸ ਨੂੰ 2 ਕਾਊਂਟਸ ਆਫ ਸੈਕਸ਼ੂਅਲ ਅਬਿਊਜ਼ ਤੇ 3 ਕਾਊਂਟਸ ਆਫ ਅਬਿਊਸਿਵ ਸੈਕਸ਼ੂਅਲ ਕੰਟੈਕਟ, ਜਿਹਦੇ ਵਿੱਚ 2 ਬੀਬੀਆਂ ਸੀਆਂ, 2019 ਤੇ 2020 ਦੇ ਵਿੱਚ ਵਾਪਰਿਆ, ਜੋ ਫੈਡਰਲ ਕਰੈਕਸ਼ਨਲ ਫੈਸਿਲਿਟੀ ਡਬਲਿਨ ਦੇ ਵਿੱਚ ਹੈਗੀ ਆ, 20 ਮੀਲ ਈਸਟ ਆਫ ਓਕਲੈਂਡ।
ਤੇ 5 ਸਾਲਾਂ ਦੀ ਸਜ਼ਾ ਹੋਈ ਆ, 3 ਮਹੀਨੇ ਬਿਹਾਈਂਡ ਬਾਰ ਇਹ ਅੱਜ ਅਨਾਉਂਸ ਕੀਤਾ ਗਿਆ ਹੈ। ਯੂਐਸ ਅਟਾਰਨੀ ਇਸਮੈਲ ਰੈਮਸੇ ਜੋ ਨਾਰਥਰਨ ਡਿਸਟ੍ਰਿਕਟ ਆਫ ਕੈਲੀਫੋਰਨੀਆ ਦੇ ਆ, ਉਹਨਾਂ ਵੱਲੋਂ ਦੱਸਿਆ ਗਿਆ। ਉਹ ਕਹਿੰਦੇ ਵੀ ਇਹ ਮੈਸੇਜ ਕਲੀਅਰ ਹੈਗਾ ਆ ਵੀ ਤੁਸੀਂ ਕੈਦੀਆਂ ਨੂੰ, ਜਿਹੜੇ ਗਾਰਡਸ ਆ, ਜੇ ਸੈਕਸ਼ੂਅਲੀ ਅਬਿਊਜ਼ ਕਰਦੇ ਆ, ਉਸ ਨੂੰ ਟੋਲਰੇਟ ਨਹੀਂ ਕੀਤਾ ਜਾਊਗਾ। ਜੀ, ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਸ਼ਹਿਰ ਤੇ ਜਿਹੜੇ ਫਾਰਮ ਆ, ਉਹਨਾਂ ਨੂੰ 10% ਸਟੇਟ ਦਾ ਜਿਹੜੀ ਪਾਣੀ ਦੀ ਸਪਲਾਈ ਆ ਉਹ ਮਿਲੇਗੀ, ਜਿੰਨੀ ਉਹਨਾਂ ਨੇ ਮੰਗੀ ਸੀ ਉਸ ਦੇ ਵਿੱਚੋਂ ਮਹਿਜ 10% 2024 ਦੇ ਸ਼ੁਰੂਆਤ ਤੋਂ ਬਾਅਦ 'ਚ। ਕੈਲੀਫੋਰਨੀਆ ਦੀਆਂ ਜਿਹੜੀਆਂ ਵਾਟਰ ਏਜੰਸੀਜ਼, ਜਿਹੜਾ ਕਹਿੰਦੇ 27 ਮਿਲੀਅਨ ਲੋਕਾਂ ਨੂੰ ਸਰਵ ਕਰਦੀ ਆ, ਉਹਨਾਂ ਨੂੰ ਮਹਿਜ 10% ਕੁੱਲ ਅਲੋਟਡ ਪਾਣੀ ਅਲੋਟ ਕੀਤਾ ਗਿਆ, ਜਿੰਨੀ ਉਹਨਾਂ ਨੇ ਮੰਗ ਕੀਤੀ। ਉਹ ਜਿਹੜੇ ਸੂਬੇ ਵਾਲੇ ਉਹ ਕਹਿ ਰਹੇ ਕਿਉਂਕਿ ਫਾਲ ਦੇ ਵਿੱਚ ਕਾਫੀ ਡਰਾਈ ਰਿਹਾ ਆ, ਇਸ ਕਰਕੇ ਅਸੀਂ ਜ਼ਿਆਦਾ ਪਾਣੀ ਨਹੀਂ ਦੇ ਸਕਦੇ। ਹੁਣ ਤਾਂ ਵੈਸੇ ਕਿਹਾ ਤੇ ਇਹੀ ਜਾ ਰਿਹਾ ਸੀ ਵੀ ਪਹਿਲੋਂ ਮੀਂਹ ਬਹੁਤ ਪਏ ਆ ਤੇ ਇਸ ਵਾਰ ਪਾਣੀ ਦੀ ਭਰਮਾਰ ਆ, ਪਰ ਲੱਗ ਇਦਾਂ ਰਿਹਾ ਆ ਵੀ ਬਹੁਤੇ ਲੋਕਾਂ ਨੂੰ ਪਾਣੀ ਜਿਹੜਾ ਆ ਉਹ ਸ਼ਾਇਦ ਘੱਟ ਹੀ ਜਿਹੜਾ ਉਹ ਮਿਲੇ। ਹੁਣ ਉੱਦਾਂ ਅਲ ਨੀਨੀਓ ਦੇ ਕਰਕੇ ਕਹਿ ਰਹੇ ਆ ਵੀ ਨਵੇਂ ਸਟਾਰਮਸ ਜਿਹੜੇ ਆ ਉਹ ਆਉਣਗੇ, ਪਾਣੀ ਜਿਹੜਾ ਉਹ ਹੋਰ ਆ ਸਕਦਾ ਆ, ਪਰ ਟੋਟਲ ਸਟੇਟ ਦੀ ਸਪਲਾਈ ਦੇ ਵਿੱਚੋਂ ਜਿੰਨੀ ਮੰਗ ਕੀਤੀ ਗਈ ਸੀ ਮਹਿਜ 10% ਪਾਣੀ ਇਹਨਾਂ ਨੂੰ ਮਿਲ ਜਾ ਰਿਹਾ ਆ। ਸੋ ਕਹਿੰਦੇ ਵੀ ਜਿਹੜੇ ਇਹ ਮਹੀਨੇ ਆ ਬੜੇ ਕ੍ਰਿਟੀਕਲ ਹੁੰਦੇ ਆ ਜਦੋਂ ਇਨੀਸ਼ੀਅਲ ਵਾਟਰ ਐਲੋਕੇਸ਼ਨ ਕੀਤੀ ਜਾਂਦੀ ਆ। ਉਹਨਾਂ ਨੇ ਨਾਲ ਇਹ ਕਿਹਾ ਆ ਵੀ ਜੇ ਪਾਣੀ ਦੀ ਮਾਤਰਾ ਦੇ ਵਿੱਚ ਸੁਧਾਰ ਹੁੰਦਾ ਆ ਤਾਂ ਅਸੀਂ ਇਹ ਅਲਾਟਮੈਂਟ ਆ ਉਸ ਨੂੰ ਵਧਾ ਵੀ ਸਕਦੇ ਹੈਗੇ ਆ। ਸੋ ਕਾਰਲਾ ਨੀਮਥ ਜਿਹੜੇ ਡਾਇਰੈਕਟਰ ਨੇ ਡਿਪਾਰਟਮੈਂਟ ਆਫ ਵਾਟਰ ਰਿਸੋਰਸਿਸ ਦੇ, ਉਹਨਾਂ ਨੇ ਕਿਹਾ ਵੀ ਕੈਲੀਫੋਰਨੀਆ ਦਾ ਵਾਟਰ ਈਅਰ ਇਹ ਆਫ ਹੈਗਾ ਆ ਅਤੇ ਕਹਿੰਦੇ ਰੈਲੇਟਿਵਲੀ ਡਰਾਈ ਸਟਾਰਟ ਹੋਇਆ ਆ, ਇਸ ਲਈ ਆਪਾਂ ਪਾਣੀ ਜਿਹੜਾ ਘੱਟ ਦੇ ਰਹੇ ਆ। ਅਲ ਨੀਨੀਓ ਦੀ ਉਹਨਾਂ ਨੂੰ ਉਮੀਦ ਆ, ਕਹਿੰਦਾ ਵੀ ਇਹਦੇ ਨਾਲ ਵੈਟ ਵੈਦਰ ਆਊਗਾ, ਜ਼ਿਆਦਾ ਮੀਂਹ ਪੈਣਗੇ ਤੇ ਉਸ ਤੋਂ ਬਾਅਦ ਦੇ ਵਿੱਚ ਵਧਾਇਆ ਜਾ ਸਕਦਾ। ਸਟੇਟ ਵਾਟਰ ਪ੍ਰੋਜੈਕਟ ਕਹਿੰਦਾ ਵੀ 2/3 ਸੂਬੇ ਦੇ ਲੋਕਾਂ ਨੂੰ ਜਾਂ ਕੁੱਲ 1172 ਸਕੁਅਰ ਮਾਈਲ ਇਲਾਕੇ ਦੇ ਜਿਹੜੇ ਫਾਰਮਲੈਂਡ ਆ ਉਹਨਾਂ ਨੂੰ ਪਾਣੀ ਜਿਹੜੇ ਮੁਹੱਈਆ ਕਰਵਾਉਂਦਾ ਆ। ਸੋ ਕੈਲੀਫੋਰਨੀਆ ਦੇ ਅਧਿਕਾਰੀ ਕਹਿੰਦੇ ਵੀ ਪਹਿਲੀ ਵਾਟਰ ਐਲੋਕੇਸ਼ਨ ਹਰ ਸਾਲ ਦਸੰਬਰ 1 ਨੂੰ ਜਿਹੜੀ ਉਹ ਕੀਤੀ ਜਾਂਦੀ ਆ ਸਨੋ ਪੈਕ ਦੇ ਆਧਾਰ ਦੇ ਉੱਤੇ। ਫਿਰ ਹਰ ਮਹੀਨੇ ਬਾਅਦ ਇਹ ਜਿਹੜੀ ਐਲੋਕੇਸ਼ਨ ਆ ਪਾਣੀ ਦੇ ਉੱਤੇ, ਮੀਂਹ ਦੇ ਉੱਤੇ, ਸਨੋ ਦੇ ਉੱਤੇ ਜਿਹੜੀ ਉਹ ਅਲਾਟ ਕਰਦੇ ਰਹਿੰਦੇ ਆ, ਅਪਡੇਟ ਹੁੰਦੀ ਆ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ ਜੋ ਸੈਕਰਾਮੈਂਟੋ ਤੋਂ ਆ ਰਹੀ ਹੈਗੀ ਆ। ਉਹਦੇ ਮੁਤਾਬਕ ਜੋ ਸੋਲਰ ਦੇ ਨਵੇਂ ਰੂਲ ਕਹਿੰਦੇ ਭਈ ਅਪ੍ਰੈਲ ਮਹੀਨੇ 'ਚ ਜਾਰੀ ਹੋਏ ਸੀ, ਉਹਨਾਂ ਦੇ ਮੁਤਾਬਕ ਜੋ ਸੋਲਰ ਇੰਡਸਟਰੀ ਆ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਪਿਆ ਆ। ਰੈਜ਼ੀਡੈਂਸ਼ੀਅਲ ਸੋਲਰ ਇੰਡਸਟਰੀ ਦੇ ਇੱਕ ਸੈਨ ਡੀਗੋ ਦੀ ਕੰਪਨੀ ਆ, ਉਹਨਾਂ ਦੇ ਮਾਲਕ ਜੋ ਰੌਸ ਵਿਲੀਅਮਸ ਆ, ਉਹ ਕਹਿੰਦੇ ਵੀ 2010 ਤੋਂ ਮੈਂ HES ਸੋਲਰ ਚਲਾ ਰਿਹਾ ਆ। ਤੇ ਕੈਲੀਫੋਰਨੀਆ ਪਬਲਿਕ ਯੂਟਿਲਿਟੀ ਕਮਿਸ਼ਨ ਜੋ CPUC ਹੈਗਾ, ਉਹਨਾਂ ਨੇ ਸਟੇਟ ਦਾ ਸੋਲਰ ਰੂਲ 1 ਸਾਲ ਪਹਿਲਾਂ ਜਿਹੜਾ ਆ ਚੇਂਜ ਕੀਤਾ ਸੀ, ਜਿਹਦੇ ਮੁਤਾਬਕ ਰੂਫਟਾਪ ਦੇ ਜਨਰੇਟਰ ਇਲੈਕਟ੍ਰੀਸਿਟੀ ਦੀ ਵੈਲਿਊ ਜਿਹੜੀ ਆ ਉਹ ਘਟਾਈ ਗਈ ਸੀਗੀ। ਕਹਿੰਦੇ ਭਈ ਜੋ ਰੈਜ਼ੀਡੈਂਸ਼ੀਅਲ ਸੋਲਰ ਪੈਨਲਸ ਆ ਉਹਨਾਂ ਦੀ 75% ਦੇ ਕਰੀਬ ਜਿਹੜੇ ਆ ਉਹ ਰੂਫ ਤੇ ਹੁੰਦੇ ਹੈਗੇ ਆ, ਤੇ CPUC ਰੂਲਿੰਗ ਦੇ ਮੁਤਾਬਕ ਜਿਹੜੇ ਮਾਲਕ ਹੈਗੇ ਆ ਉਹ ਉਹਨਾਂ ਰੀਕੂਪ ਨਹੀਂ ਕਰ ਸਕਦੇ ਜਿੰਨਾ ਉਹਨਾਂ ਦਾ ਜਿਹੜਾ ਖਰਚਾ ਹੋਣਾ ਹੈਗਾ। ਸੋ ਇਹਦੇ ਕਰਕੇ ਜਿਹੜੀ ਸੋਲਰ ਇੰਡਸਟਰੀ ਦੇ ਵਿੱਚ ਬਹੁਤ ਧੜਾ ਲੇਆਫ ਹੋ ਰਹੀ ਆ, ਉਹਨਾਂ ਦੀਆਂ ਜਿਹੜੀਆਂ ਸੇਲਸ ਨਹੀਂ ਵੱਧ ਰਹੀਆਂ ਹੈਗੀਆਂ। HES ਸੋਲਰ ਨੇ ਦੱਸਿਆ ਵੀ ਸਾਡੇ 20 ਤੋਂ ਲੈ ਕੇ 30% ਤੱਕ ਜਿਹੜੇ ਸੇਲਸ ਦੇ ਨੰਬਰ ਆ ਉਹ ਪਿਛਲੇ ਸਾਲ ਦੇ ਮੁਕਾਬਲੇ ਘਟ ਗਏ ਹੈਗੇ ਆ। ਜੀ, ਅਗਲੀ ਹਰਜੋਤ ਜੀ ਗੱਲ ਕਰਦੇ ਜਾਈਏ ਓਵਰਆਲ ਨੇਸ਼ਨ ਵਾਈਡ ਖਬਰ ਆ। ਸਾਊਥ ਵੈਸਟ ਦੇ ਜਿਹੜੇ ਪਾਇਲਟਸ ਦੀ ਯੂਨੀਅਨ ਆ ਉਹ ਕਹਿੰਦੇ ਵੀ ਉਹਨਾਂ ਦੀ ਲੇਬਰ ਡੀਲ ਉਹ ਲੱਗਦਾ ਵੀ ਬਣ ਜਾਊਗੀ ਪ੍ਰੀਲਿਮਿਨਰੀ ਤੌਰ ਦੇ ਉੱਤੇ। ਕਹਿੰਦੇ ਵੀ ਉਹ ਡੀਲ ਦੇ ਨਜ਼ਦੀਕ ਆ। US ਦੀ ਜਿਹੜੀ ਮੇਜਰ ਏਅਰਲਾਈਨ ਆ ਉਹਨਾਂ ਦੇ ਨਾਲ ਇਹਨਾਂ ਦਾ ਵੀ ਪੇਚਾ ਜਿਹੜਾ ਆ ਉਹ ਪਿਆ ਹੈਗਾ, ਜਿੱਥੇ ਵੱਧ ਭੱਤੇ ਦੀ ਮੰਗ ਇਹਨਾਂ ਦੁਆਰਾ ਵੀ ਕੀਤੀ ਗਈ ਆ। ਕਹਿੰਦੇ ਵੀ ਸਾਊਥ ਵੈਸਟ ਪਾਇਲਟਸ ਦੀ ਜਿਹੜੀ ਯੂਨੀਅਨ ਦਾ ਬੋਰਡ ਆ ਉਹਨਾਂ ਨੇ ਇਹ ਜਿਹੜਾ ਪ੍ਰੀਲਿਮਿਨਰੀ ਐਗਰੀਮੈਂਟ ਆ ਉਸ ਨੂੰ ਹਰੀ ਝੰਡੀ ਜਿਹੜੀ ਉਹ ਦਿਖਾ ਦਿੱਤੀ ਆ, ਪਰ ਕਹਿੰਦੇ ਵੀ ਪਾਇਲਟਸ ਦੇ ਕੋਲ ਜਾਣਗੇ ਰੈਟੀਫਿਕੇਸ਼ਨ ਵੋਟ ਦੇ ਲਈ। 11,000 ਤੋਂ ਵੱਧ ਏਵੀਏਟਰਸ ਜਿਹੜੇ ਆ ਉਹਨਾਂ ਦੀ ਤਨਖਾਹ ਦੇ ਵਿੱਚ ਵਾਧੇ ਦੀ ਮੰਗ ਜਿਹੜੀ ਉਹ ਚੱਲ ਰਹੀ ਆ। ਪਿਛਲੇ ਕਈ ਮਹੀਨਿਆਂ ਤੋਂ ਸਾਊਥ ਵੈਸਟ ਏਅਰਲਾਈਨ ਦੇ ਨਾਲ ਇਹ ਜਿਹੜੀ ਪਾਇਲਟ ਯੂਨੀਅਨ ਆ
ਉਹ ਆਪਸ ਦੇ ਵਿੱਚ ਗੱਲਬਾਤ ਕਰ ਲਈ ਆ। ਇਹੀ ਨਹੀਂ, ਡੈਲਟਾ 에ਅਰਲਾਈਨ, ਯੂਨਾਈਟਿਡ 에ਅਰਲਾਈਨ, ਅਮਰੀਕਨ 에ਅਰਲਾਈਨਸ, ਇਹਨਾਂ ਨੇ ਆਲਰੇਡੀ ਮਲਟੀ ਬਿਲੀਅਨ ਡਾਲਰ ਲੇਬਰ ਐਗਰੀਮੈਂਟ ਆਪੋ ਆਪਣੇ ਪਾਇਲਟਸ ਦੇ ਨਾਲ ਇਸ ਸਾਲ ਕੀਤੇ ਹੈਗੇ, ਜਿਨ੍ਹਾਂ ਦੇ ਵਿੱਚ ਪੇ ਹਾਈਕ, ਬੈਟਰ ਸਕੈਜੂਲਿੰਗ ਤੇ ਕੋਵਿਡ ਪੈਂਡੈਮਿਕ ਦੇ ਨਾਲ ਜਿਹੜੇ ਕੰਟਰੈਕਟ ਟਾਕਸ ਡੀਰੇਲ ਹੋਏ ਸੀ, ਉਹਨਾਂ ਵਿੱਚ ਜਿਹੜੀ ਇੰਪਰੂਵਮੈਂਟ ਕਰਨ ਦੀ ਮੰਗ ਜਿਹੜੀ ਇਹਨਾਂ ਨੇ ਰੱਖੀ ਹੈਗੀ ਆ। ਸੋ ਆਹ ਵਾਲਾ ਹੁਣ, ਕਿਉਂਕਿ ਸਭ ਨੂੰ ਹੀ ਪਤਾ ਆ ਛੁੱਟੀਆਂ ਦਾ ਹੌਲੀਡੇ ਸੀਜ਼ਨ ਆ, ਲੋਕ ਬਹੁਤ ਜ਼ਿਆਦਾ ਇਸ ਦੇ ਵਿੱਚ ਟਰੈਵਲ ਕਰਦੇ ਆ, ਤੇ ਜੇ ਪਾਇਲਟਸ ਦੇ ਨਾਲ ਵੀ ਵਿਗਾੜਦੇ ਆ ਤਾਂ ਇਹਨਾਂ 에ਅਰਲਾਈਨਸ ਨੂੰ ਵੀ ਕਾਫੀ ਮੁਸ਼ਕਲ ਜਿਹੜੀ ਉਹ ਆਊਗੀ। ਸੋ ਹਾਲ ਦੀ ਘੜੀ ਲੱਗ ਰਿਹਾ ਆ ਵੀ ਇਸ ਸਮਝੌਤੇ ਵੱਲ ਨੂੰ ਵੱਧ ਰਹੇ ਆ। ਇਸ ਦੇ ਵਿੱਚ 36% ਪੇ ਇਨਕਰੀਜ਼ ਤੱਕ ਦਾ ਜਿਹੜਾ ਸਾਊਥ ਵੈਸਟ ਦੇ ਪਾਇਲਟਸ ਆ ਉਹਨਾਂ ਨੇ ਮੰਗ ਰੱਖੀ ਸੀ। ਜੀ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਇੱਕ 66 ਸਾਲਾਂ ਦੀ ਮਿਸ਼ੀਗਨ ਨੂੰ ਬਿਲੋਂਗ ਕਰਨ ਵਾਲੀ ਜੋ ਬੀਬੀ ਆ, ਉਹ ਮਿਸਿੰਗ ਹੋ ਗਈ ਸੀ ਕੈਲੀਫੋਰਨੀਆ ਦੇ ਸਿਆਰਾ ਨਵਾਡਾ ਦੇ ਵਿੱਚ। ਹੁਣ ਉਹ ਖਬਰ ਆ ਰਹੀ ਆ ਵੀ ਕੱਲ ਉਸ ਦੀ ਜਿਹੜੀ ਬੋਡੀ ਆ ਉਹ ਲੱਭ ਲਈ ਗਈ ਹੈਗੀ ਆ। ਐਨ ਮੇਰੀ ਹਰਫੋਰਡ, ਇਸ ਨੂੰ ਇੱਕ ਬਰਸ਼ ਏਰੀਆ ਜਿੱਥੇ ਕਿ ਥਿਕ ਟਰੀ ਕੈਨੋਪੀ ਆ, ਉਹਦੇ ਲਾਗੇ ਆਰਨੋਲਡ ਰਿਮ ਟ੍ਰੇਲ, ਆਰਨੋਲਡ ਟਾਊਨ ਦੇ ਵਿੱਚ ਹੈਗੀ ਆ, ਸੈਕਰਾਮੈਂਟੋ ਤੋਂ ਅੱਗੇ ਜਾ ਕੇ ਕੈਲਵਰਸ ਕਾਉਂਟੀ ਦੇ ਵਿੱਚ, ਉੱਥੋਂ ਲੱਭੀ ਗਈ ਹੈਗੀ ਆ। ਕਹਿੰਦੇ ਪਈ ਇਹ ਇੱਕ ਹਸਪੀਟਲ ਦੇ ਵਿੱਚ ਕੰਮ ਕਰਦੀ ਸੀ ਜਦੋਂ ਕੰਮ ਤੇ ਨਹੀਂ ਗਈ ਸਨੋਰਾ ਏਰੀਆ ਦੇ ਵਿੱਚ, ਤੇ ਉਹਦੇ ਕੰਮ ਵਾਲਿਆਂ ਨੇ ਜਿਹੜਾ ਰਿਪੋਰਟ ਕੀਤਾ ਵੀ ਉਹ ਕੰਮ ਤੇ ਨਹੀਂ ਆਈ। ਉਸ ਤੋਂ ਬਾਅਦ ਨਵੰਬਰ 12 ਨੂੰ ਰਿਪੋਰਟ ਕੀਤਾ ਗਿਆ ਸੀ। ਸ਼ੈਰਿਫ ਆਫਿਸ ਨੇ ਸੋਸ਼ਲ ਮੀਡੀਆ ਦੇ ਉੱਤੇ ਨਵੰਬਰ 15 ਨੂੰ ਰਿਪੋਰਟ ਕੀਤਾ, ਤੇ ਉਸ ਤੋਂ ਬਾਅਦ ਇਹਦੀ ਜਿਹੜੀ ਆ ਇਹਨੂੰ ਲੱਭਣ ਦੀ ਕੋਸ਼ਿਸ਼ ਸ਼ੁਰੂ ਹੋਈ, ਤੇ ਹਾਰਟਫੋਰਡ ਦੀ ਜਿਹੜੀ ਕਾਰ ਆ ਉਹ ਲੇਕ ਮਾਊਂਟ ਡਰਾਈਵ, ਇੱਕ ਟ੍ਰੇਲ ਜੋ ਹੈਗੀ ਉਸ ਏਰੀਏ ਦੇ ਵਿੱਚ, ਉੱਥੋਂ ਲੱਭੀ ਸੀ। ਤੇ ਕੱਲ ਉਸ ਦੀ ਜਿਹੜੀ ਆ ਬੋਡੀ ਹੁਣ ਲੱਭ ਗਈ ਹੈਗੀ ਆ, ਤੇ ਕਾਰਨ ਉਹਦਾ ਹਜੇ ਤੱਕ ਨਹੀਂ ਪਤਾ ਚੱਲਿਆ ਵੀ ਉਸ ਦੀ ਮੌਤ ਕਿਵੇਂ ਹੋਈ ਹੈਗੀ ਆ। ਬਲੂ ਸ਼ੀਲਡ ਆਫ ਕੈਲੀਫੋਰਨੀਆ ਦੇ ਮੈਂਬਰਸ, ਜਿਹੜੇ ਵੀ ਮੈਂਬਰਸ ਨੇ ਜਿਨ੍ਹਾਂ ਦੇ ਕੋਲ ਉਹਨਾਂ ਦੀ ਇੰਸ਼ੋਰੈਂਸ ਆ, ਉਹਨਾਂ ਦਾ ਜਿਹੜਾ ਡਾਟਾ ਹੈ ਉਹ ਚੋਰੀ ਹੋਇਆ ਹੋ ਸਕਦਾ ਆ। ਇੰਸ਼ੋਰਰ ਕਹਿ ਰਿਹਾ, ਬਲੂ ਸ਼ੀਲਡ ਵਾਲੇ ਕਹਿ ਰਿਹਾ ਵੀ, ਕਹਿੰਦੇ ਵੀ ਥਰਡ ਪਾਰਟੀ ਸੌਫਟਵੇਅਰ ਦੇ ਕਰਕੇ ਇਹ ਕੁਝ ਹੋਇਆ ਹੋ ਸਕਦਾ। ਕਹਿੰਦੇ ਵੀ ਇਸ ਡਾਟਾ ਚੋਰੀ ਦੇ ਵਿੱਚ ਉਹਨਾਂ ਮੈਂਬਰਸ ਦੇ ਸੋਸ਼ਲ ਸਿਕਿਉਰਿਟੀ ਨੰਬਰਸ ਵੀ ਕਹਿ ਲਓ ਵੀ ਚੋਰੀ ਕਰਨ ਵਾਲਿਆਂ ਦੇ ਹੱਥੇ ਲੱਗ ਗਏ ਹੋ ਸਕਦੇ ਆ। ਸੈਂਸਿਟਿਵ ਡਾਟਾ ਬਲੂ ਸ਼ੀਲਡ ਆਫ ਕੈਲੀਫੋਰਨੀਆ ਜਿਨ੍ਹਾਂ ਦੇ ਵਿਜ਼ਨ ਪਾਲਿਸੀ ਹੋਲਡਰਸ ਆ, ਉਹਨਾਂ ਵਿੱਚ ਬਰਥ ਡੇਟ, ਸੋਸ਼ਲ ਸਿਕਿਉਰਿਟੀ ਤੇ ਐਡਰੈਸਿਸ ਜਿਹੜੇ ਆ ਉਹ ਚੋਰੀ ਹੋਏ ਹੋ ਸਕਦੇ ਆ। ਓਕਲੈਂਡ ਬੇਸਡ ਤੇ ਹੈਲਥ ਇੰਸ਼ੋਰੈਂਸ ਜਾਇੰਟ ਆ, ਉਹਨਾਂ ਨੇ ਅੱਜ ਇਹ ਐਲਾਨ ਕੀਤਾ ਆ, ਇਹ ਦੱਸਿਆ। ਕਈ ਰਿਕੁਐਸਟ ਕਰਨ ਦੇ ਬਾਵਜੂਦ ਵੀ ਬਲੂ ਸ਼ੀਲਡ ਨੇ ਇਹ ਨਹੀਂ ਦੱਸਿਆ ਵੀ ਕੁੱਲ 4.5 ਮਿਲੀਅਨ ਕਸਟਮਰਸ ਦੇ ਵਿੱਚੋਂ ਕਿੰਨੇ ਜਾਣਿਆਂ ਦਾ ਡਾਟਾ ਜਿਹੜਾ ਉਹ ਚੋਰੀ ਹੋਇਆ। ਹੁਣ ਦੇਖੋ ਇੱਥੇ ਵੀ ਇਹ ਓਹਲਾ ਰੱਖਣ ਦੀ ਕੋਸ਼ਿਸ਼ ਕਰ ਰਿਹਾ ਤੇ ਉਹ ਇਹ ਕਹਿ ਰਹੇ ਆ ਵੀ ਅਸੀਂ ਇਮੀਡੀਏਟਲੀ ਜਿਹੜੇ ਕਦਮ ਚੱਕਣੇ ਆ ਉਹ ਕਦਮ ਚੱਕ ਰਹੇ ਆ ਤਾਂ ਜੋ ਆਪਣੇ ਨੈਟਵਰਕ ਨੂੰ ਅਸੀਂ ਸੇਫ ਰੱਖ ਸਕੀਏ, ਬਚਾ ਕੇ ਰੱਖੀਏ, ਬਾਕੀਆਂ ਦਾ ਜਿਹੜਾ ਆ ਉਹ ਡਾਟਾ ਹੋਰ ਚੋਰੀ ਨਾ ਹੋਵੇ। ਦੱਸਿਆ ਜਾਂਦਾ ਆ ਵੀ ਜਿਹੜੇ ਚੋਰੀ ਕਰਨ ਵਾਲੇ ਆ, ਹੈਕਰਸ ਆ, ਉਹਨਾਂ ਦੇ ਲਈ ਇੰਸ਼ੋਰੈਂਸ ਕੰਪਨੀਆਂ ਦਾ ਜਿਹੜਾ ਡਾਟਾ ਆ ਉਹ ਗੋਲਡ ਮਾਈਨ ਦੀ ਤਰ੍ਹਾਂ ਆ, ਸੋਨੇ ਦੀ ਜਿਹੜੀ ਕਹਿ ਲਓ ਵੀ ਖਾਨ ਹੀ ਹੁੰਦੀ ਆ। ਉਸ ਦੇ ਉੱਤੇ ਬਹੁਤ ਕੋਸ਼ਿਸ਼ਾਂ ਚੱਲਦੀਆਂ ਹੀ ਰਹਿੰਦੀਆਂ ਆ। ਯਾਦ ਹੋਣਾ, ਜੇ ਨਹੀਂ ਤਾਂ ਦਵਾ ਦਿੰਨੇ ਆ, ਐਕਸਪੀਰੀਅਨ ਵਰਗੀ ਇੱਕ ਕੰਪਨੀ ਜਿਹੜੀ ਇਹਨਾਂ ਦਾ ਕੰਮ ਹੀ ਕ੍ਰੈਡਿਟ ਸਕੋਰਸ ਦੱਸਣਾ ਆ ਲੋਕਾਂ ਦਾ, ਉਹਨਾਂ ਦਾ ਵੀ ਮਿਲੀਅਨਸ ਆਫ ਕਸਟਮਰਸ ਦਾ ਜਿਹੜਾ ਡਾਟਾ ਆ ਉਹ ਚੋਰੀ ਹੋਇਆ ਸੀਗਾ। ਸੋ ਇਹ ਬਹੁਤ ਸੈਂਸਿਟਿਵ ਇਨਫੋਰਮੇਸ਼ਨ ਆ। ਇਸੇ ਲਈ ਹਰ ਇੱਕ ਨੂੰ ਆਪਾਂ ਇਹੀ ਹਦਾਇਤ ਬੇਨਤੀ ਕਰਦੇ ਹਾਂ ਵੀ ਭਾਈ ਆਪੋ ਆਪਣੀ ਜਿਹੜੀ ਕ੍ਰੈਡਿਟ ਜਿਹੜੀ ਹੁੰਦੀ ਆ, ਸਕੋਰ ਹੁੰਦੇ ਆ, ਅੱਜ ਕੱਲ੍ਹ ਤਾਂ ਸਾਰੀਆਂ ਕੰਪਨੀਆਂ, ਬਹੁਤ ਸਾਰੇ ਜਿਹੜੇ ਬੈਂਕ ਆ ਉਹ ਉੱਦਾਂ ਹੀ ਫ੍ਰੀ ਜਿਹੜਾ ਉਹ ਦੱਸਦੇ ਆ, ਜਾਂ ਕ੍ਰੈਡਿਟ ਰਿਪੋਰਟਸ ਆਪਣੀਆਂ ਜਿਹੜੀਆਂ ਫ੍ਰੀ ਆ ਉਹ ਜ਼ਰੂਰ ਪੁੱਲ ਕਰਿਆ ਕਰੋ ਤਾਂ ਜੋ ਤੁਹਾਨੂੰ ਪਤਾ ਲੱਗਦਾ ਰਹੇ ਕਿਤੇ ਤੁਹਾਡੇ ਨਾਂ ਦੇ ਉੱਤੇ ਕੋਈ ਹੋਰ ਧਾਂਦਲੀ ਤਾਂ ਨਹੀਂ ਜਿਹੜੀ ਉਹ ਚੱਲ ਰਹੀ ਆ ਤੁਹਾਡੇ ਨਾਂ ਦੇ ਉੱਤੇ, ਤੁਹਾਨੂੰ ਜਾਣੇ ਬਗੈਰ ਇੱਦਾਂ ਜਿਹੜੀ ਇਨਫੋਰਮੇਸ਼ਨ ਚੋਰੀ ਹੁੰਦੀ ਹੈ, ਕਿਸੇ ਨੇ ਕੋਈ ਲੋਨ ਖਿਲਾ ਰਿਹਾ, ਕਿਤੇ ਨੇ ਕੋਈ ਹੋਰ ਕਾਰਡ ਖਿਲਾ ਲਿਆ, ਕਿਤੇ ਉਹ ਕੁਛ ਨਹੀਂ ਚੱਲ ਰਿਹਾ। ਸੋ ਜ਼ਰੂਰ ਧਿਆਨ ਰੱਖਣ ਦੀ ਜਿਹੜੀ ਉਹ ਜ਼ਰੂਰਤ ਆ। ਡਿਜੀਟਲ ਯੁੱਗ ਆ, ਇਨਫੋਰਮੇਸ਼ਨ ਇੱਦਾਂ ਪਈ ਆ, ਡਿਜੀਟਲੀ ਪਈ ਆ, ਇਹ ਚੋਰੀ ਹੁੰਦੀ ਹੋਈ ਰਹਿਣੀ ਆ, ਪਰ ਆਪਾਂ ਨੂੰ ਅਹਤਿਆਤੀ ਤੌਰ ਦੇ ਉੱਤੇ ਕੋਸ਼ਿਸ਼ਾਂ ਖੁਦ ਆਪਣੇ ਪੱਧਰ ਦੇ ਉੱਤੇ ਕਰਦੇ ਹੀ ਰਹਿਣਾ ਪੈਣਾ ਆ। ਜੀ। ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਦੀ ਸਟੇਟ ਕੈਪੀਟਲ ਪਹਿਲੀ ਵਾਰੀ ਕਹਿੰਦੇ ਪਈ ਰੈੱਡ ਲਾਈਟਸ ਦੇ ਵਿੱਚ ਲਾਈਟ ਅਪ ਹੋਊਗੀ। 35ਵੀਂ ਐਨੂਅਲ ਵਰਲਡ ਏਡਸ ਡੇ ਅਬਜ਼ਰਵ ਕੀਤਾ ਜਾ ਰਿਹਾ ਅੱਜ, ਉਸ ਨੂੰ ਮਾਰਕ ਕਰਨ ਦੇ ਲਈ
ਜੋ ਲਾਈਟਸ ਹੈਗੀਆਂ ਸਟੇਟ ਦੀ ਕੈਪੀਟਲ ਬਿਲਡਿੰਗ ਦੇ ਉੱਤੇ, ਉਹ ਉਹਨਾਂ ਦਾ ਕਲਰ ਰੈੱਡ ਹੋਊਗਾ। ਵਰਲਡ ਏਡਜ਼ ਡੇ ਸਟਾਰਟ ਕੀਤਾ ਗਿਆ ਸੀ 1988 ਦੇ ਵਿੱਚ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ। HIV ਪੋਜ਼ਿਟਿਵ ਲੋਕ ਜੋ ਮਾਰੇ ਗਏ ਸੀ, ਜੋ ਜਿਨ੍ਹਾਂ ਦੀਆਂ ਮੌਤਾਂ ਹੋ ਗਈਆਂ ਸੀਆਂ, ਉਹਨਾਂ ਦੀ ਯਾਦ ਦੇ ਵਿੱਚ। ਕਹਿੰਦੇ ਵੀ 27 ਮਿਲੀਅਨ ਲੋਕ ਏਡਜ਼ ਦੇ ਨਾਲ ਮਾਰੇ ਗਏ ਸੀ ਅਕੋਰਡਿੰਗ ਟੂ UN ਏਡਜ਼। ਕੈਲੀਫੋਰਨੀਆ ਸਟੇਟ ਕੈਪੀਟਲ ਦੀ ਡੋਮ ਜੋ ਆ ਉਹ 5 ਵਜੇ ਅੱਜ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਕਰਾਂਗੇ ਸ਼ਾਮ ਦੀਆਂ, ਤੇ ਉਸ ਟਾਈਮ ਦੇ ਉੱਤੇ ਰੈੱਡ ਲਾਈਟ ਹੋਊਗੀ। ਕੈਪੀਟਲ ਸਿਟੀ ਏਡਜ਼ ਫੰਡ ਵੱਲੋਂ, ਇਹ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ, ਉਹਨਾਂ ਨੇ ਇਹ ਮਨੀ ਜਿਹੜਾ ਸਪੈਂਡ ਕੀਤਾ ਹੈਗਾ। ਕਹਿੰਦੇ ਪਈ ਸੈਕਰਾਮੈਂਟੋ ਕਾਉਂਟੀ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਵੀ 5000 ਦੇ ਕਰੀਬ ਲੋਕ ਜੋ ਏਡਜ਼ ਦੇ ਨਾਲ ਪ੍ਰਭਾਵਿਤ ਹੈਗੇ ਆ। ਜੀ, ਜਾਂਦੇ ਜੇ ਤੁਹਾਨੂੰ ਆਪਾਂ ਦੱਸਦੇ ਜਾਈਏ ਅੱਜ ਦੀ ਮਾਰਕੀਟਸ ਦਾ ਕੀ ਹਾਲ ਰਿਹਾ। ਡਾਓ ਜੋਨ ਦੇ ਵਿੱਚ ਅੱਜ ਵੀ ਤੇਜ਼ੀ ਜਿਹੜੀ ਉਹ ਬਣੀ ਰਹੀ, 200 ਤੇ 95 ਪੁਆਇੰਟ ਵੱਧ ਕੇ 36,246 ਤੇ ਬੰਦ ਹੋਇਆ। S&P ਦੇ ਵਿੱਚ 27 ਪੁਆਇੰਟ ਵੱਧ ਕੇ 4595 ਤੇ ਨੈਸਡੈਕ ਜਿਹੜਾ 79 ਪੁਆਇੰਟ ਵੱਧ ਕੇ 14,305 ਤੇ ਬੰਦ ਹੋਇਆ। ਸੋਨੇ ਦਾ ਭਾਅ $2,092 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $74 ਪ੍ਰਤੀ ਬੈਰਲ ਰਹੀ ਹੈ। 10 ਈਅਰ ਯੀਲਡ 4.2%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 38,464 ਤੇ ਇਥੀਰੀਅਮ $2,095 ਦੇ ਬਰਾਬਰ ਚੱਲ ਰਿਹਾ ਹੈ। ਬ੍ਰੌਡਕਾਮ ਕੰਪਨੀ ਨੇ ਅੱਜ ਅਨਾਉਂਸ ਕੀਤਾ ਵੀ ਉਹ 1300 VMware ਇਨਕਾਰਪੋਰੇਸ਼ਨ ਜਿਹੜੀ ਹੈਗੀ ਆ ਉਹਦੇ EMPLOYEES ਨੂੰ ਲੇ ਆਫ ਕਰਨ ਜਾ ਰਹੀ ਹੈਗੀ ਆ। ਪਿਛਲੇ ਦਿਨਾਂ 'ਚ ਉਹਨਾਂ ਨੇ ਐਕੁਜ਼ੀਸ਼ਨ ਕੀਤੀ ਸੀ ਤੇ ਹੁਣ 1300 ਜੌਬਸ ਉਹ ਕੱਟ ਕਰਨ ਜਾ ਰਹੇ ਆ। ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 20 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 283 ਰੁਪਏ ਤੇ 51 ਪੈਸੇ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ। ਤੇ ਜਾਂਦੇ ਰਾਜਕਨਵੀਰ ਸਿੰਘ ਜੀ, ਇੱਕ ਵਾਰੀ ਫੇਰ ਦੱਸਦੇ ਜਾਈਏ, ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈਗਾ ਆ ਇਹ ਖਾਦਮ ਜਵੈਲਰਸ ਵੱਲੋਂ ਸਪਾਂਸਰ ਕੀਤਾ ਗਿਆ ਆ। ਤੇ ਅੱਜ ਸਾਡੀ ਟੀਮ ਜਿਹੜੀ ਆ ਪੰਜਾਬੀ ਰੇਡੀਓ USA ਦੀ, ਉਹਨਾਂ ਦੇ ਜੋ ਸੈਕਰਾਮੈਂਟੋ ਵਾਲੀ ਲੋਕੇਸ਼ਨ ਆ ਉੱਥੇ ਪਹੁੰਚੀ ਹੋਈ ਆ। ਤੇ ਉੱਥੇ ਵੱਖ-ਵੱਖ ਡਰਾ, ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਆ, ਵੱਖ-ਵੱਖ ਡਰਾ ਉੱਥੇ ਨਿਕਲ ਰਹੇ ਹੈਗੇ ਆ, ਲੋਕਾਂ ਦੇ ਮੁੰਦੀਆਂ ਕਈ ਕੁਛ। ਤੇ ਉਹ ਵੀ ਜਿਹੜੀ ਲਾਈਵ ਕਵਰੇਜ ਆ ਤੁਸੀਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ YouTube ਚੈਨਲ ਤੇ ਦੇਖ ਸਕਦੇ ਹੋ। ਜੀ, ਹੁਣ ਲੈਣੇ ਆ ਜੀ ਇਜਾਜ਼ਤ। ਸਾਡੇ ਵੱਲੋਂ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।